Indian Air Force to showcase firepower in Pokharan on February 17. Rafale Prachand to take part for first time. Fighter jet Rafale, light combat helicopter, Prachanda Apache attack helicopters will be among the assets taking part in the exercise for the first time. वो कह रहे हैं भी ये असी जिहड़ा कर रहे हैं ये रियल वॉर थिएटर है, रियल ਨੀਅਰ ਰੀਅਲਿਸਟਿਕ ਸਿਨੈਰੀਓ ਕਿ ਵੀ ਇਹ ਅਸਲ ਦੇ ਨੇੜੇ ਔਰ ਬੈਠੇ ਵੀ ਰਾਜਸਥਾਨ 'ਚ ਨੇ। ਪਾਕਿਸਤਾਨ ਹੀ ਟਾਰਗੇਟ ਹੈ, ਜਾ ਕੇ ਲਦਾਖ ਕਰੋ। ਜੇ ਤੁਸੀਂ ਰਾਫੇਲ ਦਿਖਾਣੇ ਨੇ ਤੇ ਪ੍ਰਚੰਡਾ ਦਿਖਾਣਾ ਤੇ ਅਪਾਚੀ ਦਿਖਾਣਾ, ਜ਼ਰਾ ਉਹਨਾਂ ਨੂੰ ਦਿਖਾਓ ਚੀਨੀਆਂ ਨੂੰ। ਤੇ ਅਸੀਂ ਆਪਣਾ ਮਸਲ ਦਿਖਾ ਰਹੇ, ਕਿਹਨੂੰ ਦਿਖਾ ਰਹੇ ਹੋ ਜੀ? ਰਾਜਸਥਾਨ ਦੇ ਉਹ ਸੈਂਡ ਦੇ ਡੈਜ਼ਰਟ ਨੂੰ ਦਿਖਾ ਰਹੇ। ਇਹ ਪਾਕਿਸਤਾਨ ਦੇ ਨੂੰ ਐਂਟੀਮੀਡੇਟ ਕਰਨ ਦੀ ਲਾਈਨ ਹੈ। ਟਾਈਮਿੰਗ, ਪਲੇਸ ਤੇ ਜਦੋਂ ਰੀਅਲ ਸਿਨੈਰੀਓ ਦੀ ਗੱਲ ਕਰ ਰਹੇ ਨੇ, ਇਹ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਇਹ ਇੰਟੀਮੀਡੇਟਿੰਗ ਟੈਕਟਿਕ ਹੈ, ਜਾਂ ਇਸ ਲੈਵਲ ਦੇ ਉੱਤੇ ਇਹ ਕੋਈ ਇਹਨਾਂ ਦੀ ਦਿਲਵਦੀ ਜਿਹੜੀ ਹੈ ਉਸ ਖੇਤਰ ਦੇ ਵਿੱਚ ਵੱਡੀ ਜੰਗ ਨੂੰ ਵੀ ਜਨਮ ਦੇ ਸਕਦੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ 17 ਫਰਵਰੀ ਨੂੰ ਭਾਰਤੀ 에ਅਰ ਫੋਰਸ ਵੱਲੋਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੋਖਰਾਨ ਰਾਜਸਥਾਨ ਵਿੱਚ ਹਵਾਈ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ ਔਰ ਹਵਾਈ ਮਸ਼ਕਾਂ ਸੰਬੰਧੀ ਮੀਡੀਆ ਵਿੱਚ ਦਿੱਤੇ ਗਏ ਵੇਰਵੇ ਤੋਂ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਨਾਂ ਮਸ਼ਕਾਂ ਦਾ ਅਸਲੀ ਮਕਸਦ ਪਾਕਿਸਤਾਨ ਨੂੰ ਧਮਕਾਉਣਾ ਹੈ ਔਰ ਭਾਰਤੀ ਲੀਡਰਾਂ ਦੇ ਭੜਕਾਊ ਬਿਆਨਾਂ ਤੋਂ ਕਿਸੇ ਭਵਿੱਖ ਦੀ ਸ਼ਰਾਰਤ ਦੀ ਬੂ ਵੀ ਆ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੁੰਬਈ ਬੇਸਡ ਇੱਕ ਯੂਟਿਊਬਰ ਹੈ, ਹਾਲਾਂਕਿ ਸ਼ਾਇਦ ਖੁਦ ਵੀ ਫੋਰਨ ਸਰਵਿਸ 'ਚ ਰਿਹਾ, ਉਸ ਨੂੰ ਕਾਫੀ ਲੋਕ ਦੇਖਦੇ ਨੇ। ਜੀ, ਉਹ ਕ੍ਰਿਟੀਕਲ ਵੀ ਹੈ ਮੋਦੀ ਸਰਕਾਰ ਦਾ, ਵੈਸੇ ਤਾਂ ਪੱਕਾ ਇੰਡੀਅਨ ਨੈਸ਼ਨਲਿਸਟ ਹੈ। ਪਰ ਉਹਨੇ 4-5 ਦਿਨ ਪਹਿਲਾਂ ਇਹ ਜ਼ਿਕਰ ਕੀਤਾ ਸੀ। ਉਹਨੇ ਕਿਹਾ ਜੀ ਕਿ ਉਹਨੇ ਕਿਹਾ ਸਾਡੀ ਜਾਣਕਾਰੀ ਮੁਤਾਬਕ ਇੱਕ ਬੜੀ ਆਲਾ ਲੈਵਲ ਦੇ ਉੱਤੇ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਦੀ ਖੁਫੀਆ ਮੀਟਿੰਗ, ਜਿਹਦੇ 'ਚ ਅਜੀਤ ਡੋਵਾਲ, ਫੌਜ ਦਾ ਚੀਫ ਔਰ ਅਮਿਤ ਸ਼ਾਹ ਔਰ ਹੋਰ ਜਿਹੜਾ ਇਹਨਾਂ ਦੇ ਕੋਈ ਕਿਸੇ ਕਮਾਂਡਰ ਦਾ ਜ਼ਿਕਰ ਸੀ, ਕਿ ਉਹਨਾਂ ਨੇ ਖੁਫੀਆ ਮੀਟਿੰਗ ਜਿਹੜੀ ਕਈ ਘੰਟੇ ਚੱਲੀ, ਉਹਦੇ 'ਚ ਕੁਛ ਐਸਾ ਹੈ ਜਿਹੜਾ ਕਿ ਲੋਕਾਂ ਨੂੰ ਨਹੀਂ ਪਤਾ, ਬਟ ਕੁਛ ਨਾ ਕੁਛ ਵਾਪਰਨ ਜਾ ਰਿਹਾ। ਫਿਰ ਉਹਨੇ ਹੀ ਕਿਆਸ ਰਾਈਆਂ ਕੀਤੀਆਂ ਕਿ ਵੀ ਕੀ ਇਹ ਕੋਈ ਚੀਨ ਦੇ ਨਾਲ ਟਕਰਾਅ ਦੀ ਲਾਈਨ ਵੱਲ ਵਧਣ ਦੀ ਲਾਈਨ ਹੈ ਇਲੈਕਸ਼ਨਾਂ ਤੋਂ ਪਹਿਲਾਂ, ਜਾਂ ਪਾਕਿਸਤਾਨ ਦੇ ਨਾਲ ਕੋਈ ਲਾਈਨ ਹੈ। ਔਰ ਫਿਰ ਅਸੀਂ ਜਦੋਂ ਇਸ ਪਿਛੋਕੜ 'ਚ ਦੇਖਦੇ ਹਾਂ ਕਿ ਰਾਜਨਾਥ ਸਿੰਘ ਜੇ ਲਾਈਨ ਆਫ ਕੰਟਰੋਲ 'ਤੇ ਜਾਂਦਾ ਹੈ ਤੇ ਉੱਥੇ ਉਹ ਕਹਿੰਦਾ ਹੈ ਕਿ ਜੀ ਸਾਡੀ ਫੌਜ ਕਿਸੇ ਵੇਲੇ ਵੀ LOC ਕ੍ਰਾਸ ਕਰ ਸਕਦੀ ਹੈ। ਫੌਜ ਦਾ ਚੀਫ ਵੀ ਕਹਿੰਦਾ ਹੈ ਕਿ ਜੀ ਸਾਨੂੰ ਹੁਕਮ ਚਾਹੀਦਾ ਸਿਆਸੀ, ਅਸੀਂ ਕਿਸੇ ਵੇਲੇ ਵੀ ਜਾ ਸਕਦੇ ਹਾਂ। ਔਰ ਇਹ ਸਾਰਾ ਔਰ ਇਸ ਪੀਰੀਅਡ ਦੇ ਵਿੱਚ ਅਸੀਂ ਈਰਾਨ ਦੀਆਂ ਮਿਜ਼ਾਈਲ ਫਾਇਰ ਕਰਨਾ ਔਰ ਪਾਕਿਸਤਾਨ ਦਾ ਟਿਟ ਫॉर ਟੈਟ, ਇਹ ਪਿਛੋਕੜ ਵੀ ਅਸੀਂ ਦੇਖਦੇ। ਹੁਣ ਇੱਕ ਪਾਰਟ ਹੁੰਦਾ ਹੈ ਭੜਕਾਟ ਪੈਦਾ ਕਰਨਾ। ਭੜਕਾਟ ਤਾਂ ਇਹ ਜਦੋਂ ਦੀ ਹਿੰਦੂ ਤਵੀਆਂ ਦੇ ਕੋਲ ਪਾਵਰ ਆਈ ਹੈ, ਔਰ ਉਸ ਦੇ ਲਈ ਅਸੀਂ 2019 ਦੀਆਂ ਚੋਣਾਂ ਵੀ ਦੇਖਿਆ ਕਿ ਮੋਦੀ ਨੇ ਕਿਵੇਂ ਪੁਲਵਾਮਾ ਦਾ ਕਾਰਾ ਕਰਵਾ ਕੇ ਸਤਪਾਲ ਮਲਿਕ ਜਿਹੜਾ ਗਵਰਨਰ ਸੀ ਉਦੋਂ, ਹੁਣ ਤਾਂ ਉਹਦੀਆਂ ਸਟੇਟਮੈਂਟਾਂ ਤੋਂ ਬਾਅਦ ਕੋਈ ਭੁਲੇਖਾ ਨਹੀਂ ਹੈ ਵੀ ਇਹਨਾਂ ਦਾ ਸਾਰਾ ਕੀ ਸੀ। ਫਿਰ ਬਾਲਾਕੋਟ ਕਿਵੇਂ ਝੂਠ ਕਿ ਜੀ ਇੰਨੇ ਅਸੀਂ ਮਾਰਤੇ, ਟ੍ਰੇਨਿੰਗ ਕੈਂਪ ਤੇ ਫਲਾਣਾ ਢਿਮਕਾ, ਉਹ ਸਾਰੇ ਦੇ ਥੱਲੇ। ਫਿਰ ਹੁਣ ਇਹਨਾਂ ਦੇ ਦਾਅਵੇ ਕਿ ਜੀ ਅਭਿਨੰਦਨ ਵੀ ਅਸੀਂ ਤਾਂ 24 ਆਵਰ ਨੋਟਿਸ ਦਿੱਤਾ ਔਰ ਪਾਕਿਸਤਾਨ ਨੇ ਉਵੇਂ ਜਿਹੜਾ ਉਹ ਛੱਡਿਆ, ਜਿਹੜਾ ਪਾਕਿਸਤਾਨ ਦਾ ਹਾਈ ਕਮਿਸ਼ਨਰ ਸੀ ਨਾ ਇੰਡੀਆ ਦਾ ਹਾਈ ਕਮਿਸ਼ਨਰ ਸੀ ਪਾਕਿਸਤਾਨ, ਉਹਨੇ ਕੋਈ ਕਿਤਾਬ ਲਿਖੀ ਹੈ ਉਹਦੇ 'ਚ ਇਸ ਕਿਸਮ ਦੇ ਦਾਅਵੇ। ਸੋ ਉਸ ਕਿਸਮ ਦਾ ਕਿ ਜੀ ਔਰ ਫਿਰ ਪਾਰਲੀਮੈਂਟ 'ਚ ਖਲੋ ਕੇ ਇਸ ਦਾ ਅਮਿਤ ਸ਼ਾਹ ਦਾ ਇਹ ਕਹਿਣਾ ਕਿ ਜੀ ਇਹ ਆਜ਼ਾਦ ਕਸ਼ਮੀਰ ਜਿਹੜਾ ਅਸੀਂ ਲੈਣਾ ਹੀ ਲੈਣਾ ਹੈ ਔਰ ਅਕਸਾਈ ਚਿੰਨ੍ਹ ਵੀ ਲੈਣਾ। ਚੀਨ ਨੇ ਤਾਂ ਉਹਦਾ ਜਵਾਬ ਦਿੱਤਾ, ਇਹਨਾਂ ਨੇ 4000 ਸਕੁਅਰ ਮਾਈਲ ਟੈਰੀਟਰੀ ਆਪਣੀ ਗਵਾਈ। ਲੇਕਿਨ ਜਦੋਂ ਇਹ ਈਵਨ ਜਿਹੜੀ ਅਮਰੀਕਾ ਦਾ ਐਂਬੈਸਡਰ ਪਾਕਿਸਤਾਨ 'ਚ ਹੈ, ਉਹ ਜਦੋਂ ਗਿਲਗਿਤ ਬਾਲਟਿਸਤਾਨ ਗਿਆ, ਇੰਡੀਆ ਨੇ ਆਫੀਸ਼ੀਅਲ ਪ੍ਰੋਟੈਸਟ ਕੀਤਾ ਕਿ ਜੀ ਸਾਡੀ ਟੈਰੀਟਰੀ 'ਚ ਤੁਸੀਂ ਗਏ ਹੋ। ਹੁਣ ਪਿੱਛੇ ਜਿਹੇ ਜਿਹੜੀ ਇਹਨਾਂ ਦੀ ਉਹਨਾਂ ਨੇ ਲਾਈ ਹੈ ਹਾਈ ਕਮਿਸ਼ਨਰ ਪਾਕਿਸਤਾਨ ਦੇ ਵਿੱਚ ਨਵੀਂ,
ਉਹ ਜਦੋਂ ਗਈ ਹੈ ਮੀਰਪੁਰ ਔਰ ਮੁਜ਼ੱਫਰਾਬਾਦ ਜਿਹੜਾ ਆਜ਼ਾਦ ਕਸ਼ਮੀਰ ਦੂਸਰੇ ਪਾਸੇ ਲਾਈਨ ਆਫ ਕੰਟਰੋਲ, ਉਦੋਂ ਵੀ ਇੰਡੀਆ ਨੇ ਪ੍ਰੋਟੈਸਟ ਕੀਤਾ। ਸੋ ਇਸ ਸਾਰੇ ਪਿਛੋਕੜ 'ਚ ਔਰ ਵਿਦਿਨ ਇਹ ਰਾਮ ਮੰਦਰ ਦੇ ਨਾਂ ਥੱਲੇ ਜੋ ਕੁਛ ਉਛਲ ਕੂਦ ਇਹਨਾਂ ਨੇ ਕੀਤੀ, ਔਰ ਹੁਣ ਜਿਵੇਂ ਮਥੁਰਾ ਬਨਾਰਸ ਦੀਆਂ ਮਸੀਤਾਂ ਔਰ ਮੁਸਲਮਾਨਾਂ ਦੇ ਖਿਲਾਫ ਕਿਸ ਕਿਸਮ ਦਾ ਮਾਹੌਲ ਸਿਰਜ ਰਿਹਾ ਨੇ, ਯੂਪੀ ਦੇ ਵਿੱਚ ਬੁਲਡੋਜ਼ਰ ਵੀ ਚੱਲ ਰਿਹਾ ਹੈ। ਉਹ ਬੁਲਡੋਜ਼ਰ ਹੁਣ ਈਵਨ ਕਿਉਂਕਿ ਮਹਾਰਾਸ਼ਟਰ 'ਚ ਵੀ ਇਹਨਾਂ ਦੀ ਸਰਕਾਰ ਹੈ, ਬੰਬੇ ਦੇ ਵਿੱਚ ਕਿੰਨੇ ਮੁਸਲਮਾਨਾਂ ਨੂੰ ਬੇਘਰੇ ਔਰ ਬੇਕਾਰੋਬਾਰੇ ਕਰਨ ਲਈ ਦੁਕਾਨਾਂ ਉਹਨਾਂ ਦੀਆਂ ਤਬਾਹ ਕੀਤੀਆਂ ਗਈਆਂ। ਸੋ ਇਸ ਸਾਰੇ ਪਿਛੋਕੜ ਜਦੋਂ ਅੱਜ ਮੈਂ ਇਹ PTI ਦੀ ਮੇਨ ਖਬਰ ਦੇਖੀ ਕਿ ਇੰਡੀਅਨ 에ਅਰ ਫੋਰਸ ਟੂ ਸ਼ੋਕੇਸ ਫਾਇਰ ਪਾਵਰ ਇਨ ਪੋਖਰਾਨ ਔਨ February 17, ਰਾਫੇਲ ਪ੍ਰਚੰਡ ਟੂ ਟੇਕ ਪਾਰਟ ਫॉर ਫਸਟ ਟਾਈਮ, ਤੇ ਇਹ ਖਬਰ ਦੀ ਜਿਉਂ ਮੈਂ ਡੀਟੇਲ ਦੇਖੀ ਮੈਂ ਆਖਿਆ ਵੀ ਇਹ ਠੀਕ ਹੈ ਵੀ ਸਾਰੀਆਂ ਹੀ ਫੌਜਾਂ ਜਿਹੜੀਆਂ ਮੁਲਕਾਂ ਦੀਆਂ ਹੁੰਦੀਆਂ ਨੇ, ਜਾਂ 에ਅਰ ਫੋਰਸ ਹੋਏ, ਨੇਵੀ ਹੋਏ, ਗਰਾਊਂਡ ਟਰੂਪਸ ਹੋਣ, ਇਨਫੈਂਟਰੀ ਹੋਏ, ਉਹ ਆਪਣੀਆਂ ਐਕਸਰਸਾਈਜ਼ਸ ਕਰਦੇ ਨੇ ਜਿਹਨਾਂ ਨੂੰ ਮਸ਼ਕਾਂ ਕਹਿੰਦੇ ਨੇ, ਪਾਣੀਆਂ ਵਾਲੇ ਪਾਣੀ ਕਈ ਵਾਰੀ ਜੁਆਇੰਟ ਮੁਲਕਾਂ ਦੀਆਂ ਵੀ ਹੁੰਦੀਆਂ, ਜਿਵੇਂ ਪਾਕਿਸਤਾਨ ਔਰ ਚਾਈਨਾ ਦੀ ਨੇਵੀ ਕਰਦੀ ਹੈ, ਜਾਂ ਈਵਨ ਪਾਕਿਸਤਾਨ ਔਰ ਅਮਰੀਕਾ ਦੀ, ਔਰ ਅਮਰੀਕਾ ਔਰ ਇੰਡੀਆ, ਔਰ ਇਹ ਸਾਰਾ ਤਾਂ ਚੱਲਦਾ ਹੀ ਹੈ। ਪਰ ਤੁਸੀਂ ਦੋ ਸਾਈਟਸ, ਦੋ ਚੀਜ਼ਾਂ ਦੇ ਉੱਤੇ ਜਦੋਂ ਤੁਹਾਡਾ ਧਿਆਨ ਜਾਂਦਾ, ਇੱਕ ਤਾਂ ਸਾਈਟ ਤੁਸੀਂ ਕਿੱਥੇ ਕਰ ਰਹੇ ਹੋ ਮਸ਼ਕ, ਅੱਛਾ, ਫਿਰ ਮਸ਼ਕ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਵੀ ਤੁਸੀਂ ਤੁਹਾਡੇ ਕੋਲ ਕੀ ਹੈ ਉਹਨੂੰ ਤੁਸੀਂ ਐਗਜ਼ਿਬਿਟ ਕਰਨਾ ਹੁੰਦਾ, ਰਾਦਰ ਹਥਿਆਰ ਤਾਂ ਕਾਰਗਰ ਉਹੀ ਹੁੰਦਾ ਜਿਹਦਾ ਪਤਾ ਹੀ ਨਾ ਹੋਏ। ਅੱਛਾ, ਹੁਣ ਜੇ ਅਮਰੀਕਾ ਨੇ ਐਟਮ ਬੰਬ ਦਾ ਇਸਤੇਮਾਲ ਕੀਤਾ, ਉਹ ਸ਼ਾਇਦ ਜਰਮਨ ਨੂੰ ਵੀ ਇਹ ਕਨਫਰਮ ਨਹੀਂ ਸੀ ਕਿ ਅਮਰੀਕਾ ਨੇ ਬਣਾ ਲਿਆ ਹੋਇਆ, ਉਹਨਾਂ ਨੇ ਕੋਈ ਉਹਦੀ ਐਗਜ਼ੀਬਿਸ਼ਨ ਤਾਂ ਨਹੀਂ ਸੀ ਲਾਈ। ਇਸੇ ਤਰ੍ਹਾਂ ਜੋ ਤੁਹਾਡੀ ਵੈਪਨਰੀ ਹੈ ਜਾਂ ਜੋ ਤੁਹਾਡੇ ਕੋਲ ਹੈ ਉਹਨੂੰ ਤੁਸੀਂ ਡਿਸਪਲੇ ਨਹੀਂ ਕਰਦੇ, ਰਾਦਰ ਦੂਸਰੇ ਜਿਹੜੇ ਮੁਲਕ ਦੇ ਨਾਲ ਤੁਹਾਡਾ ਟਕਰਾਅ ਹੁੰਦਾ ਜਾਂ ਹੋਣ ਦੇ ਚਾਂਸਸ ਹੁੰਦੇ ਨੇ, ਉਹਨਾਂ ਦੀਆਂ ਖੁਫੀਆ ਏਜੰਸੀਆਂ ਜਾਣਨਾ ਚਾਹੁੰਦੀਆਂ ਹੁੰਦੀਆਂ ਨੇ ਵੀ ਤੁਹਾਡੇ ਕੋਲ ਕੀ ਹੈ। ਲੇਕਿਨ ਜਿਵੇਂ ਇਹ ਬ੍ਰੇਜ਼ਨ ਸ਼ੋਅ ਆਫ ਪਾਵਰ 17 ਫਰਵਰੀ ਨੂੰ ਕਰਨ ਜਾ ਰਹੇ ਨੇ, ਔਰ ਪੋਖਰਾਨ ਉਹ ਥਾਂ ਹੈ ਜਿਹੜਾ ਬਿਲਕੁਲ ਰਾਜਸਥਾਨ ਸੈਕਟਰ ਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਬਾਰਡਰ ਹੈ। ਇਸੇ ਹੀ ਪੋਖਰਾਨ ਦੀ ਥਾਂ ਤੇ ਇੰਦਰਾ ਗਾਂਧੀ ਨੇ 1974 ਦੇ ਵਿੱਚ ਪਹਿਲਾ ਐਟਮ ਧਮਾਕਾ ਕੀਤਾ ਸੀ। ਭਾਰਤ ਨੇ ਕਿਵੇਂ ਮਿਸਯੂਜ਼ ਕੀਤਾ, ਜਿਹੜਾ ਰਿਐਕਟਰਸ ਕੈਨੇਡਾ ਨੇ ਔਰ ਦੂਸਰਿਆਂ ਨੇ ਮਦਦ ਕੀਤੇ ਸੀ। ਔਰ ਫਿਰ ਇਕੱਲਾ ਇਹੀ ਨਹੀਂ, ਉਸ ਜਿਹੜਾ ਪਹਿਲਾ ਐਟੋਮਿਕ ਧਮਾਕਾ ਸੀ ਉਹਦਾ ਨਾਂ ਰੱਖਿਆ ਸੀ ਸਮਾਈਲਿੰਗ ਬੁੱਧਾ। ਫਿਰ 1998 'ਚ ਅਟਲ ਬਿਹਾਰੀ ਵਾਜਪਾਈ ਨੇ ਉੱਥੇ 5 ਧਮਾਕੇ ਕਰਕੇ ਲਾਫਿੰਗ ਬੁੱਧਾ। ਸੋ ਇਹ ਬੁੱਧ ਨੂੰ ਰਿਡੀਕਿਊਲ ਕਰ, ਬੁੱਧ ਜਿਹੜਾ ਅਹਿੰਸਾ ਪਰਮੋ ਧਰਮ ਹੈ, ਜਿਹੜਾ ਨਾਨ ਵਾਇਲੈਂਸ ਯਕੀਨ ਕਰਦਾ ਸੀ, ਐਟੋਮਿਕ ਜਿਹੜਾ ਮਤਲਬ ਹੁੰਦਾ ਸਮੁੱਚੀ ਤਬਾਹੀ, ਉਹ ਕਰ ਰਹੇ ਹੋ ਤਾਂ ਨਾ ਤੁਸੀਂ ਬੁੱਧਾ ਦੇ ਜੋੜ ਰਹੇ ਹੋ। ਇਹ ਆਪਣੇ ਆਪ 'ਚ ਕਿ ਬੁੱਧ ਨੂੰ ਅੱਜ ਤੱਕ ਵੀ ਮੁਆਫ ਨਹੀਂ ਕੀਤਾ ਹੈ ਇਹਨਾਂ ਨੇ, ਉਹਨੂੰ ਅੱਜ ਵੀ ਉਹ ਰਿਡੀਕਿਊਲ ਕਰਦੇ ਨੇ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਇਹ ਉਸ ਡੈਜ਼ਰਟ 'ਚ ਜਾ ਕੇ ਕਰਨ ਦਾ, ਇਹਦੇ ਉਦੋਂ ਅਸੀਂ ਵੀ ਰਿਐਕਟ ਕੀਤਾ ਸੀ 1998 'ਚ। ਮੈਨੂੰ ਯਾਦ ਹੈ ਵੀ ਅਸੀਂ ਆਪਣੀ ਰਿਪਰੈਜ਼ੈਂਟੇਸ਼ਨ ਕਾਂਗਰਸ ਨੂੰ ਦਿੱਤੀ ਕਿ ਬਈ ਇਹ ਤਾਂ ਸਾਡਾ ਬੈਕਯਾਰਡ ਹੈ, ਔਰ ਇਹ ਸਾਰੇ 'ਚ ਹੋਣ ਦਾ ਮਤਲਬ ਹੈ ਵੀ ਰੇਡੀਏਸ਼ਨ ਦਾ ਕੀ ਨੁਕਸਾਨ। ਔਰ ਉਹਦਾ ਪਹਿਲਾ ਵਿਕਟਮ ਜਦੋਂ ਇਹਨਾਂ ਨੇ 1998 'ਚ ਕੀਤਾ, ਦਰਬਾਰਾ ਸਿੰਘ ਨਾਂ ਦਾ ਬੰਦਾ, ਜਿਹੜਾ ਸਪੀਕਰ ਵੀ ਰਿਹਾ ਪੰਜਾਬ ਅਸੈਂਬਲੀ ਦਾ, ਗਵਰਨਰ ਸੀ ਰਾਜਸਥਾਨ ਦਾ, ਉਹਨੂੰ BJP ਨੇ ਲਾਇਆ ਸੀ, ਔਰ ਉਹਦੀ ਡੈਥ ਹੋ ਗਈ ਸੀ ਅਗਲੇ ਦਿਨ, ਕਿਉਂਕਿ ਉਹ ਉਸ ਸਾਈਟ ਤੇ ਗਿਆ ਹੋਇਆ ਸੀ ਔਰ ਉੱਥੋਂ ਹੀ ਬੇਹੋਸ਼ੀ ਦੀ ਹਾਲਤ 'ਚ ਲਿਆਂਦਾ। ਔਰ ਕੀ ਹੈ, ਔਰ ਅੱਜ ਵੀ ਇਹ ਇੱਕ ਭੇਤ ਹੈ, ਇੱਦਾਂ ਦੀ ਕਦੇ ਇਨਵੈਸਟੀਗੇਸ਼ਨ ਨਹੀਂ ਹੁੰਦੀ। ਇਹ ਮੈਂ ਬੈਕਗਰਾਊਂਡ ਇਸ ਲਈ ਦਿੱਤੀ ਹੈ ਕਿ ਪੋਖਰਾਨ 'ਚ, ਔਰ ਜਦੋਂ ਅਸੀਂ ਇਹ ਵਿਊਅਰਸ ਨਾਲ ਡਿਸਕਸ ਕਰਾਂਗੇ ਕਿ ਵੀ ਕਿਸ ਲੈਵਲ ਦੇ ਹਥਿਆਰਾਂ ਦੀ ਐਗਜ਼ੀਬਿਸ਼ਨ ਹੈ ਇੱਥੇ, ਔਰ ਕਿਸ ਲੈਵਲ ਦੇ ਉੱਤੇ ਇਹਨਾਂ ਦਾ ਫਾਈਟਰ ਜੈਟ ਰਾਫੇਲ, ਲਾਈਟ ਕੰਬੈਟ ਹੈਲੀਕਾਪਟਰ ਪ੍ਰਚੰਡਾ, ਅਪਾਚੀ ਅਟੈਕ ਹੈਲੀਕਾਪਟਰਸ will be among the assets taking part in the exercise for the first time, ਕਿ ਵੀ ਇਹਨਾਂ ਨੂੰ ਅਸੀਂ ਕਰ ਰਹੇ ਹਾਂ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸ ਦਾ ਨਾਂ ਵਾਯੂ ਸ਼ਕਤੀ ਰੱਖਿਆ ਕਿ ਵੀ ਹਵਾ 'ਚੋਂ ਜਿਹੜੀ ਸਾਡੀ ਤਾਕਤ ਨਿਕਲਦੀ ਹੈ, ਔਰ ਇਹ ਪੋਖਰਾਨ ਰੇਂਜ ਕਲੋਜ਼ ਟੂ ਇੰਡੀਆ ਪਾਕਿਸਤਾਨ ਬਾਰਡਰ ਅਸੀਂ ਇਹ ਕਰ ਰਹੇ। ਔਰ ਉਹਦੇ 'ਚ ਉਹਨਾਂ ਦਾ ਇਹ ਜਿਹੜਾ ਮੁਖੀ ਹੈ 에ਅਰ ਸਟਾਫ 에ਅਰ ਮਾਰਸ਼ਲ AP ਸਿੰਘ, ਉਹਨੇ ਕਿਹਾ ਕਿ ਜੀ ਇਹ ਸਾਰਾ ਦਿਨ ਚੱਲੇਗੀ, ਡਸਕ ਤੋਂ ਨਾਈਟ ਤੱਕ। We plan to conduct this exercise Vayu Shakti 2024 to showcase the full spectrum of operations
that Indian aerospace power can undertake, and it is going to be conducted in a near realistic scenario. ਇਹ ਸਭ ਤੋਂ ਖਤਰਨਾਕ ਕਿ ਜਿਵੇਂ ਜੰਗ ਹੋ ਰਹੀ ਹੈ, ਇੱਕ ਹੁੰਦਾ ਹੈ ਵੀ ਤੁਸੀਂ ਇਮੈਜਿਨ ਕਰਦੇ ਹੋ ਸਿਨੇਰੀਓ, ਜਿਵੇਂ ਜਿਨ੍ਹਾਂ ਨੂੰ ਇਹ ਵਾਰ ਗੇਮਸ ਕਹਿੰਦੇ ਨੇ, ਕੰਪਿਊਟਰ ਤੇ ਬੈਠੇ ਖੇਡ ਰਹੇ ਹੁੰਦੇ ਨੇ ਕਿ ਜੇ ਉਹਦੇ ਨਾਲ ਰਲ ਜਾਏ, ਉਹਦੇ ਨਾਲ ਰਲ ਜਾਏ। ਉਹ ਕਹਿ ਰਿਹਾ ਵੀ ਇਹ ਅਸੀਂ ਜਿਹੜਾ ਕਰ ਰਹੇ ਹਾਂ ਇਹ ਰੀਅਲ ਵਾਰ ਥੀਏਟਰ ਹੈ, ਰੀਅਲ ਨੀਅਰ ਰੀਅਲਿਸਟਿਕ ਸਿਨੇਰੀਓ, ਕਿ ਵੀ ਇਹ ਅਸਲ ਦੇ ਨੇੜੇ। ਔਰ ਬੈਠੇ ਵੀ ਰਾਜਸਥਾਨ 'ਚ ਨੇ, ਪਾਕਿਸਤਾਨ ਹੀ ਟਾਰਗੇਟ ਹੈ, ਜਾ ਕੇ ਲਦਾਖ 'ਚ ਕਰੋ। ਜੇ ਤੁਸੀਂ ਰਾਫੇਲ ਦਿਖਾਣੇ ਨੇ ਤੇ ਪ੍ਰਚੰਡਾ ਦਿਖਾਣਾ ਤੇ ਅਪਾਚੀ ਦਿਖਾਣਾ, ਜ਼ਰਾ ਉਹਨਾਂ ਨੂੰ ਦਿਖਾਓ ਚੀਨੀਆਂ ਨੂੰ। ਔਰ ਉਹ ਠੀਕ ਕਿਹਾ ਉਹਨਾਂ ਨੇ, ਆਪੋਜੀਸ਼ਨ ਪਾਰਟੀ ਨੇ ਵੀ, ਮੋਦੀ ਬੋਲਦਾ ਕਿਉਂ ਨਹੀਂ ਹੈ ਵੀ ਉੱਥੇ ਸਟੇਟਸ ਕੋ ਕਦੋਂ ਬਹਾਲ ਕਰਨਾ ਜਿਹੜਾ 2020 ਦਾ ਵਿਗੜਿਆ ਹੋਇਆ। ਫਿਰ ਇਹਦੇ 'ਚ ਕੋਈ ਛੋਟੀ ਐਕਸਰਸਾਈਜ਼ ਨਹੀਂ ਹੈ। ਮੋਰ ਦੈਨ 100 ਏਅਰਕ੍ਰਾਫਟਸ will participate in the exercise this year, including support aircraft and standby asset on the ground। 100 ਤੋਂ ਜ਼ਿਆਦਾ ਜਿਹੜੇ ਜਹਾਜ਼ ਨੇ ਇਸ ਐਕਸਰਸਾਈਜ਼ 'ਚ ਹੋਣਗੇ। ਇਸ ਦੇ ਵਿੱਚ ਉਹਨਾਂ ਦੇ ਜਿੰਨੇ ਕਿ ਤੇਜਸ, ਐਡਵਾਂਸ ਲਾਈਟ ਹੈਲੀਕਾਪਟਰ, ਧਰੁਵਾ, ਪ੍ਰਚੰਦਾ, ਉਹ ਸਾਰੇ ਹਿੰਦੂਆਈਜ਼ ਨਾਂ ਰੱਖੇ ਹੋਏ ਨੇ। ਰਾਫੇਲ, ਜਗੁਆਰ, ਮਿਰਾਜ 2000, SU-30, MKI, MiG-29 ਐਂਡ ਹਾਕ। ਸੋ ਆਪਣੀ ਪਾਵਰ ਦਿਖਾ ਰਹੇ ਨੇ ਕਿ ਏਅਰ ਪਾਵਰ। ਮੈਂ ਤਾਂ ਕਿਹਾ ਵੀ ਉਹਦੇ 'ਚ ਅਭਿਨੰਦਨ ਨੂੰ ਲੀਡਰ ਬਣਾਓ ਕਿ ਵੀ ਉਹ ਤਾਂ ਜਾ ਕੇ ਆਇਆ ਨਾ ਪਾਕਿਸਤਾਨ, ਫੈਂਟੈਸਟਿਕ ਟੀ ਪੀ ਕੇ ਆਇਆ, ਉਸ ਐਕਸਰਸਾਈਜ਼ ਨੂੰ ਹੈਡ ਕਰੇ ਕਿ ਦੱਸੇ ਕਿ ਜੀ ਜਦੋਂ ਤੁਸੀਂ ਜਾਣਾ ਤੇ ਪਾਕਿਸਤਾਨੀਆਂ ਨੇ ਤੁਹਾਨੂੰ ਕਿਵੇਂ ਥੱਲੇ ਲਾਉਣਾ ਤੇ ਤੁਸੀਂ ਉੱਥੇ ਕਿਵੇਂ ਹੈਂਡਲ ਕਰਨਾ। ਔਰ ਇਹ ਲੋਕਾਂ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਅਸੀਂ ਆਪਣੇ ਐਸੈਟ ਵੀ ਸ਼ੋਕੇਸ ਕਰਨੇ ਨੇ, ਕੋਆਰਡੀਨੇਟਰ ਮੈਟਰ, ਸ਼ਾਰਟ ਟਾਈਮ ਫਰੇਮਵਰਕ। ਔਰ ਉਸ ਦੇ ਲਈ ਉਹਨੇ ਕਿਹਾ ਜੀ ਅਸੀਂ ਸੰਸਕ੍ਰਿਤ ਦਾ ਜਿਹੜਾ ਵਰਡ ਚੁਣਿਆ, ਲਾਈਟਨਿੰਗ ਸਟ੍ਰਾਈਕ ਫਰੋਮ ਦਾ ਸਕਾਈ, ਹਾਂਜੀ ਵਜਰਪਾਤ, ਕਿ ਵੀ ਏਅਰ ਪਾਰਟ ਅਸੀਂ ਦਿਖਾ ਰਹੇ। ਔਰ ਉਹਨੇ ਕਿਹਾ ਜੀ ਭਾਵੇਂ ਇਹ ਐਕਸਰਸਾਈਜ਼ਸ ਪਹਿਲਾਂ ਵੀ ਹੁੰਦੀਆਂ ਸੀ, ਪਹਿਲਾਂ ਤਿੱਬਤ ਰੇਂਜ ਹੁੰਦੀਆਂ ਸੀ ਹਰਿਆਣੇ 'ਚ, ਪਰ ਹੁਣ ਅਸੀਂ ਇੱਥੇ ਕਰ ਰਹੇ ਹਾਂ। ਔਰ ਇਹ objective is to highlight the operational preparedness of Indian Air Force and its resolve and strength towards ensuring national security while fostering a sense of pride among people। ਕਿ ਅਸੀਂ ਆਪਣਾ ਮਸਲ ਦਿਖਾ ਰਹੇ ਹਾਂ। ਕਿਹਨੂੰ ਦਿਖਾ ਰਹੇ ਹੋ ਜੀ? ਰਾਜਸਥਾਨ ਦੇ ਉਹ ਸੈਂਡ ਦੇ ਡੈਜ਼ਰਟ ਨੂੰ ਦਿਖਾ ਰਹੇ ਹੋ। ਇਹ ਪਾਕਿਸਤਾਨ ਦੇ ਨੂੰ ਐਂਟੀਮੀਡੇਟ ਕਰਨ ਦੀ ਲਾਈਨ ਹੈ। ਔਰ ਉਹਨੇ ਕਿਹਾ ਜੀ ਰਾਫੇਲ ਜਿਹੜੇ ਨੇ ਉਹ ਪਹਿਲੀ ਵਾਰ ਇਸ ਦੇ ਵਿੱਚ ਡਿਸਪਲੇ ਹੋਣਗੇ। ਫਿਰ ਉਧਰ ਹੈ, ਫਿਰ ਅਪਾਚੀ ਹੈ। ਔਰ ਇਹ ਸਾਰੇ ਨੂੰ ਜਿਹੜਾ ਏਅਰ ਟੂ ਏਅਰ, ਏਅਰ ਟੂ ਗਰਾਊਂਡ, ਇਹ ਸਾਰੇ ਵੈਪਨਸ ਵੀ, ਗਾਈਡਡ ਵੈਪਨਸ, ਲੌਂਗ ਰੇਂਜ ਵੈਪਨਸ, ਇਹ ਸਾਰੇ ਉੱਥੇ ਡਿਸਪਲੇ ਕੀਤੇ ਜਾਣਗੇ ਜਾਂ ਉਹਨਾਂ ਦੀਆਂ ਐਕਸਰਸਾਈਜ਼ਸ ਹੋਣਗੀਆਂ। ਔਰ ਈਵਨ ਨੇਵੀ ਵਿਲ ਪਲੇ ਏ ਰੋਲ ਇਨ ਬੈਕ ਸਟੇਜ ਕੰਟਰੋਲਿੰਗ। ਹੁਣ ਇਹ ਹਾਲਾਂਕਿ ਕਈਆਂ ਨੂੰ ਲੱਗੇਗਾ ਕਿ ਜੀ ਇਹ ਨਾਰਮਲ ਹੈ, ਨਹੀਂ, ਇਹ ਨਾਰਮਲ ਨਹੀਂ ਹੈ। ਟਾਈਮਿੰਗ, ਪਲੇਸ, ਤੇ ਜਦੋਂ ਰੀਅਲ ਸਿਨੇਰੀਓ ਦੀ ਗੱਲ ਕਰ ਰਹੇ ਨੇ, ਇਹ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਇਹ ਇੰਟੀਮੀਡੇਟਿੰਗ ਟੈਕਟਿਕ ਹੈ, ਦਬਾਅ ਬਣਾਇਆ ਜਾ ਰਿਹਾ ਹੈ। ਕੀ ਇਹ ਕਰਨ ਜਾ ਰਹੇ ਨੇ? ਕੋਈ ਬਿਲਕੁਲ ਉਸ ਕਿਸਮ ਦਾ ਸੋ ਕਾਲਡ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਕੁਛ ਨਾ ਕੁਛ ਡਰਾਮੇਬਾਜ਼ੀ, ਜਾਂ ਇਸ ਲੈਵਲ ਦੇ ਉੱਤੇ ਇਹ ਕੋਈ ਇਹਨਾਂ ਦੀ ਦਿਲਵਦੀ ਜਿਹੜੀ ਹੈ ਉਸ ਖੇਤਰ ਦੇ ਵਿੱਚ ਵੱਡੀ ਜੰਗ ਨੂੰ ਵੀ ਜਨਮ ਦੇ ਸਕਦੀ ਹੈ। ਸੋ ਅਸੀਂ ਤਾਂ ਇੱਕ ਆਬਜ਼ਰਵਰ ਦੇ ਨਾਤੇ ਜੋ ਦੇਖਦੇ ਹਾਂ, ਸਾਡਾ ਇਹ ਫਰਜ਼ ਵੀ ਬਣਦਾ ਹੈ। ਹਾਲਾਂ ਅਸੀਂ ਕੋਈ ਪਾਕਿਸਤਾਨੀ ਫੌਜ ਜਾਂ ਉਹਨਾਂ ਦੇ ਆਲਾ ਜਿਹੜੇ ਆਫੀਸਰਸ ਨੇ ਉਹਨਾਂ ਦੀ ਐਬਿਲਿਟੀ ਔਰ ਦੂਸਰਾ ਉਸ ਦੇ ਉੱਤੇ ਕੋਈ ਸਾਨੂੰ ਸ਼ੱਕ ਨਹੀਂ ਹੈ। ਪਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਹਰ ਚੀਜ਼ ਹਰ ਇੱਕ ਤੱਕ ਪਹੁੰਚਦੀ ਹੋਣੀ ਵੀ ਜ਼ਰੂਰੀ ਹੁੰਦੀ ਹੈ। ਔਰ ਅਸੀਂ ਇੱਕ ਵੈਲ ਵਿਸ਼ਰ ਦੇ ਨਾਤੇ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਹੁਣ ਚੋਣਾਂ ਆਲਮੋਸਟ ਸਿਰ 'ਤੇ ਨੇ, 2 ਮਹੀਨੇ ਵਿਚਾਲੇ ਨੇ। ਇਹਨਾਂ ਦੀ ਇਕੋਨਮੀ ਦਾ ਵੀ ਡਰਾਮਾ ਜਿਹੜਾ ਸੀ ਉਹ ਹਾਲਾਂ ਬਜਟ ਪੇਸ਼ ਕੀਤਾ, ਪਰ ਉਹਦੇ ਪੱਲੇ ਕੁਛ ਨਹੀਂ ਹੈ। ਉਹ ਫਿਊਚਰ ਦਿਖਾ ਰਹੇ ਨੇ ਕਿ ਅਸੀਂ ਫਲਾਣੇ ਅੱਜ ਤੋਂ 8 ਸਾਲ ਬਾਅਦ ਸਾਡੀ $8 ਟ੍ਰਿਲੀਅਨ ਦੀ ਇਕੋਨਮੀ ਹੋਏਗੀ, ਹਾਲਾਂਕਿ ਅਜੇ ਤੱਕ ਉਹਨਾਂ ਦੀ $4 ਟ੍ਰਿਲੀਅਨ ਦੀ ਵੀ ਨਹੀਂ ਹੈ। ਔਰ ਇੱਦਾਂ ਦੀਆਂ ਬਿਆਨਬਾਜ਼ੀਆਂ, ਔਰ ਬੇਰੁਜ਼ਗਾਰੀ ਵਧੀ ਹੋਈ ਹੈ, ਲੋਕਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਡਿਸਕੰਟੈਂਟ ਹੈ। ਸੋ ਇਸ ਸਭ ਦੇ ਚਲਦਿਆਂ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਉਹ ਜਿਵੇਂ ਕਿਹਾ ਜਾਂਦਾ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕਾਉਂਡਰਲਸ, ਕਿ ਜਿਹੜੀ ਦੇਸ਼ ਭਗਤੀ ਔਰ ਦੂਸਰੀ ਹੁੰਦੀ ਹੈ ਜਿਹੜੇ ਬਦਮਾਸ਼ ਗੁੰਡੇ ਔਰ ਇਸ ਕਿਸਮ ਦੇ ਰਾਸਕਲ ਹੁੰਦੇ ਨੇ, ਉਹ ਅਖੀਰ 'ਚ ਪੈਟਰੀਓਟਿਜ਼ਮ 'ਚ ਰੁਕਦੇ ਨੇ। ਸੋ
ਲੁਕਦੇ ਨੇ। ਸੋ ਇਸ ਕਿਸਮ ਦੀ ਕੋਈ ਦਿਲ ਵਧੀ ਵੀ ਹੋ ਸਕਦੀ ਹੈ। ਸੋ ਪਾਕਿਸਤਾਨ ਨੂੰ ਤਾਂ ਅਸੀਂ ਇਹੀ ਕਹਾਂਗੇ ਕਿ ਬਾਮੁਲਾਜ਼ਾ ਹੋਸ਼ਿਆਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।